ਸੋ ਅੱਜ ਦੀਆਂ ਖਬਰਾਂ ਵੱਲ ਚੱਲੀਏ। ਸੈਂਟਰਲ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਪਈ ਇੱਕ ਮਦਰ ਆਪਣੇ ਨਿਊ ਬੋਰਨ ਬੇਬੀ ਨੂੰ ਜਨਮ ਦੇ ਰਹੀ ਸੀ ਫਲੱਡਡ ਰਿਵਰ ਬੈਡ ਦੇ ਵਿੱਚ, ਜਦੋਂ ਉਸ ਨੂੰ ਫਾਇਰ ਫਾਈਟਰਸ ਨੇ ਬਚਾ ਲਿਆ, ਕਿਉਂਕਿ ਆਲੇ ਦੁਆਲੇ ਸਾਰੇ ਪਾਸੇ ਬਹੁਤ ਜ਼ਿਆਦਾ ਫਲੱਡ ਆਏ ਹੋਏ ਸੀ। ਸਿਟੀ ਆਫ ਲੰਪੋਕ ਦੀ ਪੁਲਿਸ ਡਿਪਾਰਟਮੈਂਟ ਨੇ ਡਿਸਕਵਰ ਕੀਤਾ ਵੀ ਇੱਕ ਲੇਡੀ ਬੱਚੇ ਨੂੰ ਜਨਮ ਦੇ ਰਹੀ ਸੀ ਤੇ ਉਹਦਾ ਜਿਹੜਾ ਫਾਦਰ ਆ ਉਹਦੇ ਵਿੱਚ ਉਹ ਹੈਲਪ ਕਰ ਰਿਹਾ ਸੀ, ਕਿਉਂਕਿ ਅਨਫੋਰਚੂਨੇਟਲੀ ਉਹ ਆਲੇ ਦੁਆਲੇ ਫਲੱਡ ਦੇ ਵਿੱਚ ਘਿਰੇ ਹੋਏ ਸੀ। ਸੋ ਫਾਇਰ ਫਾਈਟਰਸ ਉਸ ਨੂੰ ਰੈਸਕਿਊ ਕਰਨ ਦੇ ਵਿੱਚ ਕਾਮਯਾਬ ਹੋ ਗਏ, ਬੱਚੇ ਨੂੰ ਵੀ ਰੈਸਕਿਊ ਕਰਨ ਦੇ ਵਿੱਚ ਕਾਮਯਾਬ ਹੋ ਗਏ ਤੇ ਉਸ ਨੂੰ ਲੰਪਕ ਦਾ ਜੋ ਹਸਪੀਟਲ ਆ ਉਹਦੇ ਵਿੱਚ ਲਿਆ ਜਾ ਗਿਆ। ਉਸ ਤੋਂ ਬਾਅਦ ਇਹ ਸਾਰੀ ਸਰਕਮਸਟਾਂਸਿਸ, ਕਿਸ ਤਰ੍ਹਾਂ ਬੱਚੇ ਦਾ ਜਨਮ ਹੋਇਆ, ਪੁਲਿਸ ਵਾਲੇ ਕਹਿੰਦੇ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਉਹਨਾਂ ਨੇ ਚਾਈਲਡ ਵੈਲਫੇਅਰ ਸਰਵਿਸਿਜ਼ ਦੇ ਕੋਲ ਇਨਵੈਸਟੀਗੇਸ਼ਨ ਓਪਨ ਕਰ ਲਈ ਆ। ਮੀਨਵਾਈਲ ਕੈਲੀਫੋਰਨੀਆ ਦੇ ਵਿੱਚ ਕਈ ਕਾਰਾਂ ਸਿੰਕ ਹੋਲਸ ਦੇ ਵਿੱਚ ਡਿੱਗੀਆਂ ਸਵੈਲੋ ਹੋ ਜੀ। ਗਈਆਂ। ਕਈ ਟਾਊਨਸ ਦੇ ਵਿੱਚ ਫਲੱਡ ਆਏ ਆ, ਬਹੁਤ ਸਾਰੇ ਲੋਕਾਂ ਦੀਆਂ ਕਾਰਾਂ ਪਾਣੀ 'ਚ ਰੁੜ ਗਈਆਂ। ਇੱਕ 5 ਸਾਲਾਂ ਦਾ ਬੱਚਾ ਉਹ ਜਿਹੜਾ ਪਾਣੀ ਦੇ ਵਿੱਚ ਰੁੜ ਗਿਆ, ਹਜੇ ਤੱਕ ਵੀ ਉਹ ਲੱਭਿਆ ਨਹੀਂ ਹੈਗਾ। ਜੀ ਮਿਲੀਅਨਸ ਆਫ ਲੋਕ ਫਲੱਡ ਵਾਰਨਿੰਗ ਦੇ ਵਿੱਚ ਆ। 2 ਲੱਖ ਘਰ ਤੇ ਬਿਜ਼ਨੈਸਸ ਬਿਨਾਂ ਪਾਣੀ ਤੋਂ ਆ, ਬਿਨਾਂ ਬਿਜਲੀ ਤੋਂ ਹੈਗੇ ਇਸ ਟਾਈਮ ਦੇ ਉੱਤੇ। ਲਾਈਟਨਿੰਗ, ਹੇਲਸ, ਲੈਂਡਸਲਾਈਡ, ਸਨੋ, ਯੂ ਨੇਮ ਇਟ, ਸਾਰਾ ਕੁਝ ਕੈਲੀਫੋਰਨੀਆ 'ਚ ਵਾਪਰ ਰਿਹਾ ਹੈ। ਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੁਣੀ ਅੱਜ ਕੈਪੀਟੋਲਾ ਟਾਊਨ, ਜਿੱਥੇ ਕਾਫੀ ਨੁਕਸਾਨ ਹੋਇਆ ਸੈਂਟਾ ਕਰੂਜ਼ ਕੋਸਟ ਦੇ ਵਿੱਚ, ਉੱਥੇ ਪਹੁੰਚੇ ਤੇ ਉਹਨਾਂ ਨੇ ਜਿਹੜਾ ਡੈਮੇਜ ਹੋਇਆ ਆ ਉਹਦਾ ਜਾਇਜ਼ਾ ਲਿਆ ਹੈਗਾ ਆ। ਜੀ ਬਿਲਕੁਲ। ਸੋ ਸਥਿਤੀ ਬਹੁਤੀ ਚੰਗੀ ਨਹੀਂ ਆ ਤੇ ਹੁਣ 2 ਹੋਰ ਸਟਾਰਮ ਜਿਹੜੇ ਉਹ ਆ ਰਹੇ ਨੇ। ਕਈ ਥਾਵਾਂ ਦੇ ਉੱਤੇ ਅੱਜ ਤੋਂ ਜਿਹੜਾ ਮੀਂਹ ਸ਼ੁਰੂ ਹੋ ਚੁੱਕਾ ਹੈ, ਕਈ ਥਾਵਾਂ ਤੇ ਸ਼ਾਮ ਤੋਂ ਜਾਂ ਕੱਲ੍ਹ ਤੋਂ ਜਿਹੜੇ ਮੀਂਹ ਮੁੜ ਦੁਬਾਰਾ ਜਿਹੜੇ ਉਹ ਚਾਲੂ ਹੋ ਜਾਣੇ ਆ। ਹੁਣ ਤੱਕ 17 ਜਾਣਿਆਂ ਦੀਆਂ ਮੌਤਾਂ ਇਹਨਾਂ ਸਟਾਰਮਸ ਦੇ ਨਾਲ ਜੋੜ ਕੇ ਦੇਖੀਆਂ ਜਾ ਰਹੀਆਂ ਹੈਗੀਆਂ ਆ। ਗਵਰਨਰ ਨਿਊਸਮ ਹੁਣਾਂ ਨੇ ਇਹੀ ਕਿਹਾ ਵੀ ਇੱਦਾਂ ਦੇ ਸਟਾਰਮਸ ਆ ਅਜੇ ਤੱਕ ਨਹੀਂ ਪਹਿਲਾਂ ਕਦੀ ਵੀ ਜਿਹੜੇ ਉਹ ਨਹੀਂ ਦੇਖੇ ਹੈਗੇ। ਸੋ ਵੈਦਰ ਵਿਪਲੈਸ਼ ਦੀ ਗੱਲ ਆਪਾਂ ਜਿੱਦਾਂ ਸਵੇਰੇ ਵੀ ਦੱਸ ਰਹੇ ਸੀਗੇ ਵੀ ਉਹ ਦੇਖੀ ਆ। ਫੈਲਟਨ ਗਰੋਵ ਪੂਰੀ ਤਰ੍ਹਾਂ ਸੈਂਟਾ ਕਰੂਜ਼ ਦੇ ਵਿੱਚ ਇਹ ਤਬਾਹ ਹੋਇਆ ਇਲਾਕਾ ਜਿਹੜਾ ਉਹ ਦੱਸਿਆ ਜਾਂਦਾ ਆ। ਸੋ ਮਡੀ ਵਾਟਰਸ, ਓਸ਼ਨ ਸਵੈਲ ਕਰਕੇ ਸਾਰਾ ਕੁਝ ਜਿਹੜਾ ਆ ਉਹ ਚੱਲਣਾ ਪੈ ਰਿਹਾ ਆ। ਸੋ ਹਜ਼ਾਰਾਂ ਹੀ ਲੋਕ ਅਜੇ ਵੀ ਬਿਜਲੀ ਤੋਂ ਬਗੈਰ ਨੇ। ਸਥਿਤੀ ਅਜੇ ਪੂਰੀ ਤਰ੍ਹਾਂ ਕਾਬੂ 'ਚ ਪਹਿਲੀ ਨਹੀਂ ਆਈ ਤੇ ਅਗਲੇ ਜਿਹੜੇ ਮੀਂਹ ਆ ਉਹ ਤਿਆਰ ਬਰ ਤਿਆਰ ਪਏ ਨੇ। ਇਹ ਕਈ ਥਾਵਾਂ ਦੇ ਉੱਤੇ ਮੀਂਹ ਜਿਹੜਾ ਉਹ ਭਾਰੀ ਪਊਗਾ। ਸੋ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਵਾਰੀ ਫੇਰ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਉਹ ਦੱਸੀ ਜਾ ਰਹੀ ਆ। ਸੋ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਇਹ ਸਾਰੀਆਂ ਚੀਜ਼ਾਂ ਦੇ ਪ੍ਰਤੀ ਹੋਰ ਸਤਰਕ ਰਹਿਣ ਦੇ ਲਈ ਆਖਿਆ ਜਾ ਰਿਹਾ ਜੀ ਹੈਗਾ ਆ। ਬਿਲਕੁਲ, ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਆਲਰੇਡੀ ਹੋ ਚੁੱਕਾ ਹੈ। ਜਿਸ ਤਰ੍ਹਾਂ ਤੁਸੀਂ ਐਟਮੋਸਫੇਰਿਕ ਰਿਵਰ ਦੀ ਗੱਲ ਦੱਸਦੇ ਸੀ, ਟੋਟਲ 4 ਆ ਰਿਹਾ, ਜਿਨ੍ਹਾਂ ਚੋਂ ਇੱਕ ਅੱਜ ਸੀਗਾ ਬੁੱਧਵਾਰ ਨੂੰ। 3 ਹੋਰ ਐਟਮੋਸਫੇਰਿਕ ਰਿਵਰ ਸ਼ਨੀਚਰਵਾਰ ਤੇ ਸੰਡੇ ਨੂੰ ਸਟਾਰਟ ਹੋ ਜਾਣੇ। ਆਉਣ ਵਾਲੇ 10 ਦਿਨਾਂ ਦੇ ਵਿੱਚ ਜੋ ਆ ਇਹ ਇੰਨਾ ਜ਼ਿਆਦਾ ਐਟਮੋਸਫੇਰਿਕ ਰਿਵਰ ਆਉਣਗੇ। ਐਟਮੋਸਫੇਰਿਕ ਰਿਵਰ ਦਾ ਮਤਲਬ ਇਹੀ ਆ ਵੀ ਐਟਮੋਸਫੀਅਰ ਦੇ ਵਿੱਚ ਉੱਪਰ ਬੱਦਲਾਂ ਦੇ ਵਿੱਚ ਦਰਿਆ ਹੋਇਆ। ਇੱਦਾਂ ਹੀ ਆ, ਜਦੋਂ ਪਿਛਲੇ 2 ਦਿਨਾਂ ਦੇ ਵਿੱਚ ਮੀਂਹ ਪਿਆ, ਕੱਲ ਇਦਾਂ ਹੀ ਸੀ ਵੀ ਜਿੱਦਾਂ ਟਿਊਬਵੈਲ ਚੱਲਦੇ ਹੁੰਦੇ ਆ ਨਾ, ਏਦਾਂ ਪਾਣੀ ਜਿਹੜਾ ਆ ਉਹ ਡਿੱਗ ਰਿਹਾ ਸੀਗਾ ਬਹੁਤ ਥੋੜੇ ਸਮੇਂ ਦੇ ਵਿੱਚ, ਬਹੁਤ ਜ਼ਿਆਦਾ। ਤੇ ਅੱਜ ਹਵਾਵਾਂ ਬਹੁਤ ਚੱਲੀਆਂ, ਜਿਹਨਾਂ ਦੇ ਨਾਲ ਦਰਖਤ ਜੋ ਆ ਬਹੁਤ ਪੁਰਾਣੇ ਜੋ ਸੀ ਉਹ ਡਿੱਗ ਪਏ, ਜਿਨ੍ਹਾਂ ਨੇ ਘਰਾਂ ਦਾ ਵੀ ਨੁਕਸਾਨ ਕੀਤਾ ਹੈਗਾ। ਸੜਕਾਂ ਬੰਦ ਹੋ ਗਈਆਂ। ਮੌਂਟੇਸੀਟੋ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਇਵੈਕੂਏਸ਼ਨ ਕੀਤੀ ਗਈ ਆ। ਸੈਂਟਰਲ ਵੈਲੀ ਦੇ ਵਿੱਚ ਮਰਸਡ ਟਾਊਨ ਦੀ ਬੜੀ ਬੁਰੀ ਸਿਚੁਏਸ਼ਨ ਆ। ਬੀਅਰ ਕ੍ਰੀਕ ਜੋ ਓਵਰ ਫਲੱਡ ਹੋ ਗਈ। ਇੱਕ ਪਲਾਨਾਡਾ ਨਾਮ ਦਾ ਸ਼ਹਿਰ ਆ, 4000 ਲੋਕਾਂ ਦਾ ਪੂਰਾ ਇਵੈਕੂਏਟ ਕੀਤਾ ਗਿਆ ਸੀਗਾ। ਜੀ ਜੀ ਬਿਲਕੁਲ। ਅਜੇ ਜਿਹੜਾ ਹਰਜੋਤ ਸਿੰਘ ਜੀ ਕਾਫੀ ਜਿਹੜੀ ਸਥਿਤੀ ਆ ਉਹ ਕਾਬੂ 'ਚ ਨਹੀਂ ਹੈ ਤੇ ਅਗਲੇ 10-12 ਦਿਨ ਕਾਫੀ ਜੋਖਮ ਭਰੇ ਨੇ ਤੇ ਚੰਗਾ ਇੱਕ ਹਿਸਾਬ ਦੇ ਨਾਲ ਟੈਸਟ ਪੂਰੇ ਦਾ ਪੂਰਾ ਰਿਸੋਰਸਿਸ ਦੇ ਉੱਤੇ ਭਾਰ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਜਿਹੜੀਆਂ ਉਹ ਮਿਲਣਗੀਆਂ।